ਔਰ ਹੁਣ ਗੱਲ ਕਰ ਰਹੇ ਹਾਂ ਕਿ ਕੀ ਸਾਡੀ ਅੱਗੇ ਮਿਲਟਰੀ ਸਟ੍ਰੈਟਜੀ ਹੈ ਔਰ ਇਹ ਮਾਮਲਾ ਜਿਹੜੇ ਨੇ ਕਿਦੋਂ ਤੱਕ ਚੱਲਣਗੇ ਔਰ ਅੱਗੇ ਕੀ ਹੋਏਗਾ। ਔਰ ਆਲਮੀ ਬਰਾਦਰੀ ਜਿਹੜੀ ਹੈ, ਕਿਉਂਕਿ ਰੂਸ, ਚੀਨ ਔਰ ਈਰਾਨ ਨੇ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਕਸ਼ੀਦਗੀ ਸਾਲਸੀ ਦਾ ਕਿਰਦਾਰ ਅਦਾ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਤੇ ਚੱਲ ਰਹੇ ਲਤੀਫ ਚੌਧਰੀ ਸਾਹਿਬ ਵੱਲ। ਚੌਧਰੀ ਸਾਹਿਬ, ਪਹਿਲੇ ਤਾਂ ਇਹ ਦੱਸੋ ਨਾ ਕਿ ਇਹ ਹੁਣ ਮਾਮਲਾ ਕਿੱਥੇ ਰੁਕੇਗਾ, ਇਹ ਸਿਲਸਿਲਾ ਇੰਝ ਹੀ ਚੱਲੇਗਾ? ਪਿਛਲੀ ਵਾਰ ਤੁਹਾਨੂੰ ਪਤਾ ਅਮਰੀਕਾ ਆ ਗਿਆ ਸੀ ਤੇ ਕੋਈ ਜੰਗ ਰੁਕ ਗਈ ਸੀ, ਤੇ ਇਹਨਾਂ ਦੀ ਜਾਨ ਕਿੰਨੇ ਬਚਾਣੀ ਹੁਣ? ਮੇਰਾ ਨਹੀਂ ਖਿਆਲ ਕਿ ਡੋਨਲਡ ਟਰੰਪ ਸਾਹਿਬ ਇੱਥੇ ਕੋਈ ਉਸ ਤਰ੍ਹਾਂ ਦਾ ਕੋਈ ਉਹ ਕਰਨਗੇ ਰੋਲ, ਕਿਉਂਕਿ ਟੈਰਰਿਸਟਾਂ ਦੀ ਸਪੋਰਟ ਤੇ ਕੋਈ ਵੀ ਨਹੀਂ ਕਰੇਗਾ, ਕੋਈ ਵੀ ਮੁਲਕ ਨਹੀਂ ਕਰੇਗਾ ਕਿ ਟੈਰਰਿਸਟਾਂ ਅਸਲ ਦੇ ਵਿੱਚ ਤੇ ਜੋ ਵੀ ਹੋਣਾ ਉਹ ਅਫਗਾਨਿਸਤਾਨ ਦੀ ਆਵਾਮ ਦੇ ਹਵਾਲੇ ਨਾਲ ਹੋਣਾ। ਦੇਖੋ ਅਫਗਾਨਿਸਤਾਨ ਦੀ ਜਿਹੜੀ ਆਮ ਲੋਕ ਨੇ, ਆਮ ਉੱਥੋਂ ਦੇ ਲੋਕ ਨੇ, ਉਹ ਤੇ ਸਾਡੇ ਨਾਲ ਵੀ ਅਸੀਂ ਉਹਨਾਂ ਦੇ ਵੀ ਉਸੇ ਤਰ੍ਹਾਂ ਹੀ ਹਮਦਰਦਾਂ ਜਿਵੇਂ ਅਸੀਂ ਪਾਕਿਸਤਾਨ ਦੇ ਆਮ ਲੋਕ ਅਸੀਂ ਤੇ ਕਈ ਵਾਰ ਇਜ਼ਹਾਰ ਵੀ ਕਰ ਚੁੱਕੇ ਹਾਂ ਪਹਿਲੇ ਵੀ ਕਿ ਵੀ ਉਹ ਤੇ ਵਿਚਾਰੇ ਮਜ਼ਲੂਮ ਨੇ, ਉਹਨਾਂ ਤੇ ਕਬਜ਼ਾ ਹੋਇਆ ਹੈ, ਉਹਨਾਂ ਤੇ ਕਬਜ਼ਾ ਹੋਇਆ ਹੈ। ਦੇਖੋ ਉਹਨਾਂ ਦੇ ਕਈ ਦਫਾ ਉੱਥੋਂ ਦੀਆਂ ਖਵਾਤੀਨ ਨੇ ਕਾਬਲ ਦੇ ਵਿੱਚ ਮੁਜ਼ਾਹਰਾ ਕੀਤਾ ਔਰ ਕਿਸ ਤਰ੍ਹਾਂ ਬਰੂਟਲੀ ਉਹਨਾਂ ਤੇ ਤਸ਼ੱਦਦ ਹੋਇਆ, ਠੀਕ ਹੈ। ਔਰ ਇਸੇ ਤਰ੍ਹਾਂ ਹੀ ਕਈ ਜਿਹੜੇ ਲੋਕ ਬਰਤਰਫ ਹੋਏ ਮੁਲਾਜ਼ਮਤਾਂ ਦੇ ਤੋਂ, ਉਹਨਾਂ ਨੇ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨਾਲ ਵੀ ਬੜੇ ਜ਼ਾਲਮਾਨਾ ਅੰਦਾਜ਼ ਦੇ ਨਾਲ ਤਸ਼ੱਦਦ ਕੀਤਾ ਗਿਆ ਤੇ ਉਹਨਾਂ ਨੂੰ ਮਾਰਿਆ ਗਿਆ। ਹੁਣ ਉੱਥੇ ਕੋਈ ਪੁੱਛਣ ਵਾਲਾ ਤੇ ਹੈ ਨਹੀਂ, ਔਰ ਉਹ ਕਿਹੜਾ ਕੋਈ ਇਲੈਕਸ਼ਨ ਦੇ ਨਾਲ ਆਏ ਨੇ ਜਾਂ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਦੇ ਜ਼ਰੀਏ ਉਹ ਇਕਤਦਾਰ ਦੇ ਵਿੱਚ ਹੈਗੇ ਨੇ, ਤੇ ਲਿਹਾਜ਼ਾ ਉਹ ਆਵਾਮ ਦੇ ਨੁਮਾਇੰਦੇ ਤੇ ਉਹ ਹੈ ਹੀ ਨਹੀਂ। ਹੁਣ ਅਗਲੀ ਗੱਲ ਹੈਗੀ ਹੈ ਕਿ ਪਾਕਿਸਤਾਨ ਨੂੰ ਜਿਹੜਾ ਇਹ ਦੁਸ਼ਮਣ ਨੇ ਸਾਡੇ ਕੋਲ, ਮੈਂ ਅੱਗੇ ਵੀ ਇਹ ਗੱਲ ਕਰ ਰਿਹਾ ਵਾਂ ਕਿ ਉਹ 2.5-3 ਲੱਖ ਮਰਬਾ ਮੀਲ ਦਾ ਇੱਕ ਰਕਬਾ ਹੈ, ਤੇ ਉਹ ਰਕਬਾ ਜਿਹੜਾ ਹੈ ਉਹਦੇ ਅੰਦਰ ਕੋਈ ਸਟੇਟ ਨਹੀਂ ਹੈ, ਉਹਦੇ ਅੰਦਰ ਕੋਈ ਗਵਰਨਮੈਂਟ ਐਸੀ ਨਹੀਂ ਹੈ ਕਿ ਜਿਹੜੀ ਪੂਰੇ ਸਟੇਟ ਨੂੰ ਕੰਟਰੋਲ ਕਰ ਰਹੀ ਹੋਵੇ। ਉੱਥੇ ਗੈਂਗ ਨੇ, ਉਹ ਗੈਂਗ ਬਣੇ ਨੇ ਔਰ ਉਹ ਗੈਂਗਾਂ ਦੇ ਨਾ ਹੀ ਕਿਸੇ ਦਾ ਇੱਕ ਦੂਸਰੇ ਦੇ ਉੱਤੇ ਕੰਟਰੋਲ ਹੈ, ਉਹ ਲੁੱਟ ਮਾਰ ਦੇ ਵਿੱਚੋਂ ਇਕੱਠੇ ਹੁੰਦੇ ਨੇ, ਠੀਕ ਹੈ। ਔਰ ਇਹਨੂੰ ਕਹਿੰਦੇ ਨੇ ਜਿਹੜੀ ਸਟੇਟ ਗਵਰਨਮੈਂਟ ਦੇ ਨਾਲ ਜਿਹੜੀ ਸਾਡੀ ਇੱਕ ਆਰਗੇਨਾਈਜ਼ਡ ਆਰਮੀ ਦੇ ਨਾਲ ਜਿਹੜੀ ਲੜਾਈ ਹੁੰਦੀ ਹੈ ਨਾ ਇਸ ਤਰ੍ਹਾਂ ਦੇ ਗੈਂਗਸ ਦੀ, ਉਹਦੇ ਵਿੱਚ ਥੋੜ੍ਹਾ ਜਿਹਾ ਮਿਲਟਰੀ ਸਟ੍ਰੈਟਜੀ ਦੀ ਜਿਹੜੀ ਮੈਂ ਗੱਲ ਕੀਤੀ ਸੀ ਕਿ ਦੇਖੋ ਕਿ ਜਿਹੜੇ ਵਾਈਲਡ ਡੌਗ ਆਫ ਅਫਰੀਕਾ ਦੀ ਜਿਹੜੀ ਗੱਲ ਕੀਤੀ ਸੀ, ਉਹ ਇਹ ਚੀਜ਼ ਇਹ ਹੁੰਦੀ ਹੈ ਕਿ ਉਹ ਉਹਨਾਂ ਦਾ ਕੋਈ ਜੰਗੀ ਅਸੂਲ ਨਹੀਂ ਹੁੰਦਾ, ਇਹ ਜਿਹੜੇ ਗੈਂਗਸਟਰ ਹੁੰਦੇ ਨੇ। ਬਿਲਕੁਲ, ਦੇਖੋ ਨਾ ਹੁਣ ਉਹਨਾਂ ਨੇ ਉਹ ਛੋਟੇ ਜਿਹੜੇ ਉਹ ਹੈ ਨੇ ਡਰੋਨਸ, ਉਹਨਾਂ ਤੋਂ ਆਬਾਦੀਆਂ ਤੇ ਅਟੈਕ ਸ਼ੁਰੂ ਕੀਤੇ, ਉਹਨਾਂ ਦਾ ਕੋਈ ਜੰਗੀ ਪ੍ਰਿੰਸੀਪਲ ਨਹੀਂ ਹੈਗਾ, ਨਾ ਹੀ ਉਹ ਕਿਸੇ ਜੰਗੀ ਸਟ੍ਰੈਟਜੀ ਦੇ ਤਹਿਤ ਲੜ ਰਹੇ ਹੁੰਦੇ ਨੇ। ਉਹਨਾਂ ਨੇ ਗਰੋਹ ਦੀ ਸ਼ਕਲ 'ਚ ਲੜਨਾ ਹੁੰਦਾ, ਲੁਕ ਜਾਏਗਾ ਨਾ, ਨੱਸ ਜਾਣਾ, ਲਾਸ਼ਾਂ ਵੀ ਨਹੀਂ ਚੁੱਕਣੀਆਂ, ਦੌੜ ਲਾ ਜਾਣੀ, ਛੁਪ ਜਾਣਾ, ਆਪਣੇ ਆਪ ਨੂੰ ਛੁਪਾ ਲੈਣਾ, ਫੜੇ ਗਏ ਤੇ ਮਾਫੀ ਮੰਗ ਲੈਣਾ। ਯਾਨੀ ਉਹ ਉਹਨਾਂ ਦੀ ਇਹ ਇੱਕ ਹਿਕਮਤ ਅਮਲੀ ਹੁੰਦੀ ਹੈ। ਇਹ ਦੁਨੀਆ ਦੇ ਵਿੱਚ ਹਰ ਜਗ੍ਹਾ ਜਿੰਨੇ ਵੀ ਟੈਰਰਿਸਟ ਗੈਂਗ ਹੁੰਦੇ ਨੇ, ਉਹ ਇਹ ਹਰ ਜਗ੍ਹਾ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਯੂਨੀਵਰਸਲ ਕਿਸਮ ਦੀ ਇਹ ਪ੍ਰੈਕਟਿਸ ਇਖਤਿਆਰ ਹੁੰਦੀ ਹੈ। ਹੁਣ ਇਹਨਾਂ ਨੂੰ ਜਿਹੜੀਆਂ ਗੈਰ ਮੁਲਕੀ ਤਾਕਤਾਂ ਹੁੰਦੀਆਂ ਨੇ, ਫਰਜ਼ ਕਰੋ ਜਿਵੇਂ ਪਾਕਿਸਤਾਨ ਦੀ ਦੁਸ਼ਮਣ ਕੁਵਤਾਂ ਨੇ, ਇੰਡੀਆ ਹੈ, ਪਾਕਿਸਤਾਨ, ਅਫਗਾਨਿਸਤਾਨ ਹੈ, ਜਾਂ ਕੋਈ ਵੀ ਹੋ ਸਕਦੀਆਂ ਨੇ, ਉਹ ਇਸ ਮੌਕੇ ਦੀ ਤਾਕ ਵਿੱਚ ਹੁੰਦੇ ਨੇ। ਉਹ ਤਾਕ 'ਚ ਕੀ ਹੁੰਦੇ ਨੇ ਕਿ ਜਿਹੜੀ ਆਰਗੇਨਾਈਜ਼ਡ ਫੋਰਸ ਹੁੰਦੀ ਹੈ ਉਹਨੇ ਇੱਕ ਆਪਣੇ ਪ੍ਰਿੰਸੀਪਲ ਦੇ ਨਾਲ ਕੰਮ ਚੱਲਣਾ ਹੁੰਦਾ, ਉਹਦੇ ਅਖਰਾਜਾਤ ਦੀ ਆਡਿਟਿੰਗ ਹੁੰਦੀ ਹੈ, ਉਹਨੇ ਗੌਰਮੈਂਟ ਕੋਲੋਂ ਪੈਸੇ ਮੰਗਣੇ ਹੁੰਦੇ ਨੇ ਆਪਣੀ ਜੰਗ ਨੂੰ ਕਰਨ ਵਾਸਤੇ, ਕਿਉਂਕਿ ਵਾਰ ਮਸ਼ੀਨ ਨੂੰ ਜਦੋਂ ਹਰਕਤ ਦੇਣੀ ਹੁੰਦੀ ਹੈ ਤੇ ਉਹਦੇ 'ਚ ਪੈਟਰੋਲ ਲੱਗਣਾ, ਸਭ ਡੀਜ਼ਲ ਲੱਗਣਾ, ਉਹ ਚੀਜ਼ਾਂ ਹੋਣੀਆਂ ਹੁੰਦੀਆਂ ਨੇ। ਉਹਨਾਂ ਦੇ ਕੋਲ ਇਹ ਮਸਲਾ ਨਹੀਂ ਹੁੰਦਾ, ਉਹ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਉਹਨਾਂ ਦੇ ਬੰਦੇ ਮਰ ਵੀ ਗਏ ਤੇ ਦਫਨਾਏ ਵੀ ਨਹੀਂ, ਉਹ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ, ਨਾ ਕਿਸੇ ਦਾ ਨਾਂ ਹੈ ਨਾ ਪਤਾ ਹੈ ਕਿੰਨੇ ਮਰ ਗਏ ਕਿੰਨੇ ਨਹੀਂ ਮਰ ਗਏ, ਉਹ ਸਾਰੇ ਚਲੇ ਗਏ। ਇਸ ਕਿਸਮ ਦੇ ਦੁਸ਼ਮਣ ਦੇ ਨਾਲ ਔਰ ਉਹਨਾਂ ਨੂੰ ਸਪੋਰਟ ਮਿਲ ਰਹੀ ਹੁੰਦੀ ਹੈ, ਉਹਨਾਂ ਨੂੰ ਗੈਰ ਮੁਲਕੀ ਤਾਕਤਾਂ ਟੈਕਨੀਕਲ ਇਮਦਾਦ ਵੀ ਦੇ ਰਹੀਆਂ ਹੁੰਦੀਆਂ ਨੇ, ਯਾਨੀ ਉਹਨਾਂ ਨੂੰ ਏਅਰ ਦੇ ਹਵਾਲੇ ਨਾਲ ਕੋਈ ਮਾਲੂਮਾਤ ਦੇਤੀ ਜਾਂ ਕੋਈ ਇਸ ਤਰ੍ਹਾਂ ਦੇ ਖਤਰਨਾਕ ਹਥਿਆਰ ਉਹਨਾਂ ਦੇ ਫਰਾਹਮ ਕਰਾ ਦਿੱਤੇ ਕਿਸੇ ਗੈਰ ਤਰੀਕੇ ਨਾਲ, ਤਾਂ ਕਿ ਇੱਕ ਵਾਰ ਮਸ਼ੀਨ ਨੂੰ ਨੁਕਸਾਨ ਕੀਤਾ ਜਾਏ। ਇਹਨੂੰ ਕਹਿੰਦਾ ਹੁੰਦਾ, ਇਹਦਾ ਨਾਂ ਹੁੰਦਾ ਕਿ ਟੂ ਬਲੀਡ ਦੀ ਆਰਮੀ, ਉਹਨੂੰ ਬਲੀਡ ਕਰਨਾ, ਯਾਨੀ ਇੱਕ ਤਾਕਤਵਰ ਤੁਹਾਡਾ ਮੱਦੇ ਮੁਕਾਬਲੇ ਦੁਸ਼ਮਣ ਸਕੈਟਰਡ ਹੈਗਾ, ਉਹਨੂੰ ਸਕੈਟਰਡ ਕਰ ਦੇਣਾ, ਉਹਨੇ ਦੂਸਰੀ ਕੁਵਤ ਨੂੰ ਆ ਕੇ ਕਦੇ ਚੱਕ ਵੱਢ ਦਿੱਤਾ, ਕਦੇ ਇਧਰੋਂ ਚੱਕ ਵੱਢ ਦਿੱਤਾ, ਕੋਈ ਨਿਉਂਦਰ ਮਾਰਤੀ, ਦੌੜ ਗਏ, ਮਰ ਗਏ, ਕੁੱਤੇ 2-4 ਮਰ ਗਏ, ਹੋਰ ਆ ਗਏ। ਤੁਸੀਂ ਇਹ ਜਿਹੜੀ ਵਾਈਲਡ ਡੌਗ ਦੀ ਮੈਂ ਮਿਸਾਲ ਦਿੱਤੀ ਹੈ ਛਾਪਾਮਾਰ ਕਾਰਵਾਈਆਂ, ਪਾਕਿਸਤਾਨ ਨੇ ਤੇ ਇਹ ਜੰਗ ਲੜੀ ਹੈ ਨਾ, ਔਰ ਵਾਹਿਦ ਆਰਮੀ ਹੈ ਦੁਨੀਆ ਦੇ ਵਿੱਚ ਜਿਹਨੇ ਗਲੀ ਮੁਹੱਲਿਆਂ 'ਚ ਜੰਗ ਬੜਾ ਲੜੀ, ਕਈ ਦਹਾਈਆਂ ਲੜੀ ਹੈ। ਤੇ ਇਹਦੇ ਵਿੱਚ ਜਿਹੜੀ ਪਾਕਿਸਤਾਨ ਦੀ ਜਿਹੜੀ ਅਸਕਰੀ ਮਿਲਟਰੀ ਸਟ੍ਰੈਟਜੀ ਹੈ, ਉਹ ਵੀ ਇਹਦੇ ਮੱਦੇ ਨਜ਼ਰ ਰੱਖ ਕੇ ਬਣਾਉਣੀ ਵੀ ਚਾਹੀਦੀ ਹੈ। ਵਾਰ ਇੱਕ ਓਪਨ ਵਾਰ ਹੈ ਔਰ ਪਾਕਿਸਤਾਨ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਹੀ ਜਿਸ ਤਰ੍ਹਾਂ ਉਹ ਦੌੜਦੇ ਨੇ, ਜਿਸ ਤਰ੍ਹਾਂ ਉਹ ਗੈਂਗ ਕੀਤੇ ਨੇ, ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦਾ ਤਾਕਬ ਕਰਨਾ ਚਾਹੀਦਾ ਹੈ। ਤੁਹਾਨੂੰ ਇਸ ਵਕਤ ਦੀ ਸਟ੍ਰੈਟਜੀ ਕੀ ਲੱਗ ਰਹੀ ਕਿ ਠੀਕ ਹੈ? ਬਿਲਕੁਲ ਇਸ ਵਕਤ ਬਿਲਕੁਲ ਪਾਕਿਸਤਾਨ ਦੇ ਕੋਲ ਜਿੰਨਾ ਤਜਰਬਾ ਹੈ ਲੜਨ ਦਾ, ਇਹ ਤੇ ਦੁਨੀਆ ਦੀ ਕਿਸੇ ਕੁਵਤ ਕੋਲ ਨਹੀਂ ਤਾਕਤ, ਔਰ ਖਾਸ ਤੌਰ ਤੇ ਇਸ ਤਰ੍ਹਾਂ ਦੇ ਜਿਹੜੇ ਗੈਂਗ ਨੇ ਉਹਨਾਂ ਨਾਲ ਤੇ ਪਾਕਿਸਤਾਨ ਅਸੀਂ ਤੇ ਜਵਾਨ ਹੀ ਉਹਨਾਂ ਦੇ ਨਾਲ ਹੋਏ ਆ ਨਾ।
ਕਿ ਉਹ ਇਹੋ ਜਿਹੇ ਲੋਕਾਂ ਦੇ ਨਾਲ ਲੜਨਾ ਮਰਨਾ ਤੇ ਸਾਨੂੰ ਸਾਡੇ ਵਾਸਤੇ ਤਾਂ ਕੋਈ ਨਵਾਂ ਕੰਮ ਨਹੀਂ। ਕਿਸੇ ਇੰਡੀਅਨ ਵਾਸਤੇ ਹੋਏਗਾ, ਅਮਰੀਕਨ ਵਾਸਤੇ ਹੋਏਗਾ, ਉਹਨਾਂ ਵਾਸਤੇ, ਸਾਡੇ ਵਾਸਤੇ ਤੇ ਨਹੀਂ ਪਤਾ। ਸਾਨੂੰ ਤਾਂ ਪਤਾ ਵੀ ਹੈਗਾ ਕਿ ਇਹ ਨੱਸ ਕੇ ਕਿੱਥੇ ਗਏ ਆ, ਤੇ ਇਹਨੂੰ ਕਿੱਥੋਂ ਜਾ ਕੇ ਫੜਨਾ। ਤੇ ਲਿਹਾਜ਼ਾ ਇਹਨਾਂ ਦਾ ਖਾਤਮਾ ਕਰਨਾ, ਇਹਨਾਂ ਦੀ ਫਾਈਨੈਂਸ਼ੀਅਲ ਲਾਈਫਲਾਈਨ ਨੂੰ ਕੱਟਣਾ, ਉਹ ਕੀ ਹੈਗਾ ਕਿ ਇਹਨਾਂ ਦੀ ਕਿਸੇ ਵੀ ਤਰੀਕੇ ਦਾ ਮਨਸ਼ੀਆਤ ਦੀ ਤਜਾਰਤ ਨਾ ਹੋ ਸਕੇ। ਔਰ ਜਿਹੜੇ ਪਾਕਿਸਤਾਨ ਦੇ ਅੰਦਰ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਵਾਈਟ ਕਾਲਰ ਕ੍ਰਿਮੀਨਲਸ ਅਸੀਂ ਕਹਾਂਗੇ, ਅੰਦਰ ਹੀ ਆ ਰਿਹਾ ਸੀ ਕਿ ਹੁਣ ਅਸਲ ਤੇ ਜਿਹੜਾ ਪਾਕਿਸਤਾਨ ਦੇ ਆਪਣੇ ਲੋਕ ਨੇ, ਸਾਡੇ ਪਾਕਿਸਤਾਨ ਦਾ ਕਿਰਦਾਰ, ਪਾਕਿਸਤਾਨ ਦੀ ਜਮਾਤਾਂ ਦਾ, ਲੋਕਾਂ ਦਾ, ਸਿਵਲ ਸੁਸਾਇਟੀ ਦਾ, ਇਹ ਇਸ ਕਿਰਦਾਰ ਦੇ ਉੱਤੇ ਵੀ ਜ਼ਰਾ ਗੱਲ ਕਰੋ। ਇਹੋ ਹੀ ਬੜਾ ਇੰਪੋਰਟੈਂਟ ਤੁਹਾਡੀ ਕੁਐਸਚਨ ਹੈਗਾ, ਬੜਾ ਇੰਪੋਰਟੈਂਟ ਕੁਐਸਚਨ ਕਿ ਇਹ ਹੁਣ ਸਾਨੂੰ ਪਤਾ ਚੱਲ ਜਾਏਗਾ ਕਿ ਇਸ ਲੜਾਈ ਦੇ ਵਿੱਚ, ਤਾਲਿਬਾਨ ਦੇ ਵਿੱਚ, ਇਹ ਦਹਿਸ਼ਤਗਰਦੀ ਦੇ ਵਿੱਚ ਸਾਡੀ ਜਿਹੜੀ ਪੋਲੀਟੀਕਲ ਕਿਆਦਤ ਹੈਗੀ ਇਹ ਕਿੱਥੇ ਖਲੋਤੀ ਹੈ। ਕਿਆ ਇਹਨਾਂ ਦਾ ਕੋਈ ਰਿਜ਼ੋਲਵ ਹੈ ਅਗੇਂਸਟ ਟੈਰਰਿਜ਼ਮ? ਦੇਖੋ ਪੀਟੀਆਈ ਹੈ, ਉਹ ਕਹਿੰਦੇ ਆਪਣੇ ਆਪ ਨੂੰ ਬੜਾ ਕੁਛ ਨੇ, ਲੇਕਿਨ ਟੈਰਰਿਜ਼ਮ ਦੇ ਖਿਲਾਫ ਉਹ ਕੀ ਕਰਦੇ ਨੇ, ਕਿੱਥੇ ਖਲੋਂਦੇ ਨੇ, ਪਤਾ ਚੱਲ ਜਾਏਗਾ ਨਾ। ਦੇਖੋ ਮਜ਼ਮਤੀ ਬਿਆਨ ਨਾਲ ਇਹ ਮਸਲਾ ਨਹੀਂ ਹੱਲ ਹੋਏਗਾ। ਉਹਨਾਂ ਦੀ ਕੇਪੀ ਦੇ ਵਿੱਚ ਹਕੂਮਤ ਹੈਗੀ, ਉਹਨਾਂ ਦੀ ਗਵਰਨਮੈਂਟ ਨੇ ਪੁਲਿਸ ਨੂੰ ਬਿਲਡ ਕਰਨ ਵਾਸਤੇ, ਆਪਣੀ ਸੂਬਾਈ ਪੁਲਿਸ ਦੀ ਇੰਟੈਲੀਜੈਂਸ ਨੂੰ ਬਿਲਡ ਕਰਨ ਵਾਸਤੇ ਹੁਣ ਤੱਕ ਜੋ ਇੱਕ ਕ੍ਰਿਮੀਨਲ ਨੈਗਲੀਜੈਂਸ ਕੀਤੀ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਨੇ। ਉਹਨਾਂ ਨੇ ਸਾਬਕਾ ਫਾਟਾ ਦੇ ਵਿੱਚ ਪੁਲਿਸ ਨੈਟਵਰਕ ਨਹੀਂ ਕਾਇਮ ਕੀਤਾ। ਕਿਉਂ ਨਹੀਂ ਕੀਤਾ? ਉਹਨਾਂ ਨੇ ਤੀਰਾ 'ਚ ਆਪਰੇਸ਼ਨ ਨਹੀਂ ਹੋਣ ਦਿੱਤਾ, ਉਹਦੀ ਰੋੜੇ ਅਟਕਾਉਂਦੇ ਰਹੇ, ਉੱਥੇ ਸਾਰਾ ਕੁਝ ਹੁੰਦਾ, ਕਿਉਂ ਨਹੀਂ ਹੋਣ ਦਿੱਤਾ? ਔਰ ਜਿਹੜੀ ਇੱਥੇ ਮੁਲਕ ਦੇ ਅੰਦਰ ਜਿਹੜੀ ਸਮਗਲਿੰਗ ਹੋ ਰਹੀ ਹੈ, ਜਿਹੜੀ ਪੈਟਰੋਲ ਦੀ ਸਮਗਲਿੰਗ ਹੋ ਰਹੀ ਹੈ, ਜਿਹੜੀ ਹੋਰ ਚੀਜ਼ਾਂ ਦੀ ਸਮਗਲਰ ਹੋ ਰਹੀ ਹੈ, ਉਹ ਪੈਸਾ ਕਿੰਨਾ ਲੋਕਾਂ ਦੇ ਕੋਲ ਹੈਗਾ? ਉਹ ਪੈਸਾ ਕਿੱਥੇ ਕੰਮ ਕਰ ਰਿਹਾ? ਇਹ ਉਹਨਾਂ ਲੋਕਾਂ ਦੇ ਉੱਤੇ ਦੇਖੋ, ਸਭ ਤੋਂ ਪਹਿਲੇ ਕੋਈ ਕੌਮ, ਕੋਈ ਮੁਲਕ, ਕੋਈ ਫੈਡਰੇਸ਼ਨ ਉਸ ਵੇਲੇ ਖਤਰਾਤ ਦੇ ਦੁਚਾਰ ਹੁੰਦੀ ਹੈ ਜਦੋਂ ਉਸ ਮੁਲਕ ਦੇ ਵਿੱਚ ਬਲੈਕ ਇਕਨੋਮੀ ਦਾ ਸਾਈਜ਼ ਲੀਗਲ ਇਕਨੋਮੀ ਦੇ ਬਰਾਬਰ ਆ ਜਾਏ, ਤਾਂ ਉਹ ਮੁਲਕ ਖਤਮ ਹੁੰਦੇ ਨੇ। ਤੁਸੀਂ ਮੈਕਸੀਕੋ ਦੀ ਮਿਸਾਲ ਸਾਹਮਣੇ ਲੈ ਰਹੇ ਹੋ, ਉੱਥੇ ਇੱਕ ਡਰਗ ਲਾਰਡ ਮਰਿਆ, ਉਹਨੂੰ ਮਾਰਿਆ ਗਿਆ, ਡਰਗ ਲਾਰਡ, ਅਨਨੋਨ ਡਰਗ ਲਾਰਡ, ਤੇ ਉਹਦੇ ਵਾਸਤੇ ਲੋਕ ਨਿਕਲ ਆਏ ਨੇ। ਹੁਣ ਤੁਸੀਂ ਇੱਕ ਇਹਦਾ ਤਾਂ ਕੀ ਲਵੋਗੇ ਕਿ ਇੱਕ ਉਹ ਬੜਾ ਮਕਬੂਲ ਆਦਮੀ ਸੀ ਤੇ ਇਹਦਾ ਮਤਲਬ ਹੈ ਕਿ ਉਹ ਦਰੁਸਤ ਹੈਗਾ ਸੀ, ਉਹ ਆਪਣੇ ਮੁਲਕ ਦੇ ਲੋਕਾਂ ਵਾਸਤੇ ਦਰੁਸਤ ਸੀ, ਉਹ ਦੂਸਰਿਆਂ ਵਾਸਤੇ ਦਰੁਸਤ ਹੈਗਾ ਸੀ, ਉਹ ਦਰੁਸਤ ਨਹੀਂ ਸੀ ਹੈ। ਠੀਕ ਹੈ ਨਾ? ਤੇ ਕਿਉਂ ਹੁਣ ਮੈਕਸੀਕੋ ਦੀ ਪਸਮਾਨਦਗੀ, ਮੈਕਸੀਕੋ ਦੇ ਅੰਦਰ ਲਾਅ ਆਰਡਰ ਨਾ ਹੋਣਾ, ਉਹਦੀ ਵਜ੍ਹਾ ਕੀ ਸੀ? ਉਹ ਮਨਸ਼ੀਆਤ ਦੇ ਕਾਰਟਲ ਸਨ। ਉਹਨਾਂ ਨੇ ਆਪਣੇ ਹੀ ਮੁਲਕ ਨੂੰ ਬਰਬਾਦ ਕੀਤਾ ਹੋਇਆ ਸੀ ਆਪਣੇ ਮਫਾਦਾਤ ਦੀ ਖਾਤਰ। ਕੋਈ ਮੈਟਰਕ ਪਾਸ ਹੈ, ਕੋਈ ਟਰੱਕ ਡਰਾਈਵਰ ਹੈ, ਕੋਈ ਟਰਾਲਾ ਚਲਾ ਰਿਹਾ ਹੈ, ਔਰ ਉਹ ਇਹਨਾਂ ਕੰਮਾਂ ਦੇ ਵਿੱਚ ਰਹਿ ਕੇ ਤੇ ਉਹਨਾਂ ਨੇ ਗੈਂਗ ਬਣਾ ਲਏ, ਔਰ ਉਹ ਆਰਗੇਨਾਈਜ਼ਡ ਸਟੇਟ ਨੂੰ ਉਹਨਾਂ ਨੇ ਤੰਗ ਕਰਨਾ ਚਾਹੀਦਾ। ਪਾਕਿਸਤਾਨ ਦੇ ਅੰਦਰ ਉਹਨਾਂ ਲੋਕਾਂ ਦੇ ਉੱਤੇ ਸਖਤੀ ਹੋਣੀ ਚਾਹੀਦੀ ਹੈ। ਹਾਰਡ ਸਟੇਟ ਨੂੰ ਜਿਸ ਤਰ੍ਹਾਂ ਤਾਲਿਬਾਨ ਦੇ ਖਿਲਾਫ ਹੋ ਰਿਹਾ, ਇੰਝ ਉਹਨਾਂ ਦੇ ਉੱਤੇ ਵੀ ਹੋਣਾ ਚਾਹੀਦਾ। ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੀ ਕੋਈ ਕਾਨੂੰਨੀ ਰਹਿਤ ਅਗਰ ਮਿਲ ਰਹੀ ਹੈ ਤੇ ਉਹ ਕਾਨੂੰਨੀ ਦਰਵਾਜ਼ੇ ਬੰਦ ਹੋਣੇ ਚਾਹੀਦੇ ਨੇ, ਕਾਨੂੰਨ ਦੇ ਵਿੱਚ ਅਬਹਾਮ ਖਤਮ ਹੋਣੇ ਚਾਹੀਦੇ ਨੇ। ਇਹ ਜਿਹੜੀ ਚੋਰੀ ਚਕਾਰੀ ਦਾ ਜਿਹੜਾ ਕੰਮ ਹੋ ਰਿਹਾ, ਵਾਈਟ ਮਨੀ ਨੂੰ, ਬਲੈਕ ਮਨੀ ਦਾ ਜਿਹੜਾ ਕੰਮ ਕਰ ਮੁਲਕ ਦੇ ਵਿੱਚ ਹੋ ਰਿਹਾ, ਵੱਡੇ ਵੱਡੇ ਕਿੰਨਾ ਜ਼ਰੀਆ ਦੇ ਉੱਤੇ ਹੋ ਰਿਹਾ, ਮਨੀ ਚੇਂਜਰਸ ਦੇ ਉੱਤੇ ਉਹਨਾਂ ਦੀ ਚੈੱਕ ਪੂਰੀ ਹੋਣੀ ਚਾਹੀਦੀ, ਬੈਂਕਾਂ ਦੀ ਟ੍ਰਾਂਜੈਕਸ਼ਨਸ ਦੀ ਚੈੱਕ ਪੂਰਾ ਹੋਣਾ ਚਾਹੀਦਾ ਕਿ ਇੱਥੇ ਕੀ ਹੋ ਰਿਹਾ, ਵੱਡੇ ਅਕਾਊਂਟ, ਕੁਝ ਮਾਲੂਮਾਤ ਤੁਹਾਡੇ ਕੋਲ ਵੀ ਹੈ ਨਾ, ਤੁਸੀਂ ਅਸੀਂ ਉਹਦੇ ਤੇ ਵੀ ਕਿਸੇ ਦੇ ਨਾ ਕਿ ਵੀ ਇਹ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਨੈਟਵਰਕ ਜਿਹੜਾ ਵੇ ਉਹ ਚੱਲ ਰਿਹਾ ਕਿ ਜਿਹੜੇ ਲੋਕ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਅਕਾਊਂਟਸ ਦਾ ਕੋਈ 450 ਅਰਬ ਰੁਪਇਆ ਜਿਹੜਾ ਉਹ ਪਿਆ, ਔਰ ਉਹ ਉਹਨਾਂ ਅਕਾਊਂਟਸ ਚੋਂ ਨਿਕਲ ਰਿਹਾ। ਅੱਛਾ, ਠੀਕ ਹੈ। ਔਰ ਉਹ ਕੰਮ ਜਿਹੜਾ ਵੀ ਉਹ ਥਰਡ ਵਰਲਡ ਕੰਟਰੀਜ਼ ਦੇ ਅੰਦਰ ਵੀ ਹੋ ਰਿਹਾ, ਔਰ ਇਹਦੇ ਚ ਬਹੁਤ ਸਾਰੇ ਨੈਟਵਰਕ ਮਾਫੀਆਜ਼ ਜਿਹੜੇ ਨੇ ਉਹ ਵੀ ਲਿੰਕਡ ਅਪ ਨੇ। ਇਹਦੇ ਤੇ ਡਾਟਾ ਮੈਂ ਇਕੱਠਾ ਕਰ ਰਿਹਾ ਤੇ ਇਹਦੇ ਤੇ ਬਿਲਕੁਲ ਇਹਦੇ ਤੇ ਅਸੀਂ ਕਰਾਂਗੇ, ਇਹਦੇ ਤੇ ਬੜਾ, ਔਰ ਬੜੀ ਮੁਲਕ ਦੀ ਖਿਦਮਤ ਹੋਏਗੀ ਜੀ ਕਿ ਜਿਹੜੇ ਇਹ ਬੇਨਾਮੀ ਅਕਾਊਂਟ ਨੇ ਬੈਂਕਾਂ ਦੇ ਅੰਦਰ ਪਏ ਹੋਏ ਨੇ, ਜਿਹੜੇ ਬੰਦੇ ਫੌਤ ਹੋ ਗਏ ਨੇ, ਈਵਨ ਅਸੀਂ ਬਾਹਰ ਦੀ ਛੱਡ ਦਿੰਦੇ ਹਾਂ, ਪਾਕਿਸਤਾਨ 'ਚ ਦੇਖ ਲੈਂਦੇ ਹਾਂ ਕਿ ਬੈਂਕਾਂ ਦੇ ਵਿੱਚ ਕਈ ਐਸੇ ਲੋਕ ਨੇ ਜਿਹੜੇ ਫੌਤ ਹੋ ਗਏ ਨੇ, ਔਰ ਉਹਨਾਂ ਦੀ ਫੈਮਿਲੀ ਨੂੰ ਵੀ ਉਹਨਾਂ ਦੇ ਇਹ ਨਹੀਂ ਪਤਾ ਕਿ ਇਹਨਾਂ ਦੇ ਅਕਾਊਂਟ ਨੇ। ਠੀਕ ਹੈ ਨਾ? ਉਹ ਜਿਹੜਾ ਪੈਸਾ ਹੈਗਾ ਉਹ ਕਿੰਨਾ ਹੱਥਾਂ 'ਚ ਜਾਂਦਾ ਪਿਆ, ਉਹ ਕੌਣ ਲੋਕ ਨੇ ਜਿਹੜੇ ਉਹਨੂੰ ਇਸਤੇਮਾਲ ਕਰ ਰਹੇ ਨੇ, ਤੇ ਜਿਹੜਾ ਐਨਜੀ ਬਾਹਰੋਂ ਜਿਹੜੀਆਂ ਟ੍ਰਾਂਜੈਕਸ਼ਨਸ ਆ ਰਹੀਆਂ ਨੇ, ਮੁਖਤਲਿਫ ਐਨਜੀਓਜ਼ ਦੇ ਨਾਮ ਦੇ ਉੱਤੇ ਆ ਰਹੀਆਂ ਨੇ, ਮੁਖਤਲਿਫ ਰਵਾਈ ਅਦਾਰਿਆਂ ਦੇ ਨਾਮ ਨਾਲ ਆ ਰਹੀਆਂ ਨੇ, ਇਹਨਾਂ ਦੀ ਚੈਕਿੰਗ ਇੰਤਹਾਈ ਜ਼ਰੂਰੀ ਹੈ। ਵੱਡੇ ਵੱਡੇ ਜਿਹੜੇ ਨੇ ਇੱਕ ਅਨਦਰ ਕਾਈਂਡ ਆਫ ਫਿਊਡਲਿਜ਼ਮ, ਫਿਊਡਲ ਲਾਰਡਿਜ਼ਮ, ਇਹ ਐਨਜੀਓਜ਼ ਦੇ ਨਾਮ ਦੇ ਨਾਲ ਔਰ ਰਫਾਈ ਅਦਾਰਿਆਂ ਦੇ ਨਾਲ ਇਹ ਬਣਿਆ ਹੈ। ਹਾਰਡ ਸਟੇਟ ਅਗਰ ਪਾਕਿਸਤਾਨ ਹੈਗਾ ਤੇ ਉਹਨਾਂ ਨੂੰ ਇਹਨਾਂ ਦੇ ਖਿਲਾਫ ਵੀ ਕ੍ਰੈਕ ਡਾਊਨ ਦੇ ਅੰਦਾਜ਼ 'ਚ ਕੰਮ ਕਰਨਾ ਚਾਹੀਦਾ। ਇਹ ਵੀ ਤੁਸੀਂ ਦੇਖੋ ਠੀਕ ਹੋ ਜਾਏਗਾ। ਇਹ ਜਿਹੜਾ ਹੁਣ ਰਮਜ਼ਾਨ 'ਚ ਚੈਰਿਟੀ ਕਰਦੇ ਨੇ ਲੋਕ, ਤੇ ਇਹਦੇ ਤੇ ਹੁਣ ਤੇ ਗਵਰਨਮੈਂਟ ਪ੍ਰੋਪਰ ਕੈਂਪੇਨ ਵੀ ਕਰਦੀ ਹੈ ਕਿ ਵੀ ਚੈਰਿਟੀ ਜਦੋਂ ਕਰ ਰਹੇ ਹੋ ਤੇ ਤੁਸੀਂ ਵੈਰੀਫਾਈ ਕਰੋ ਕਿ ਕਿਹਨਾਂ ਨੂੰ ਦੇ ਰਹੇ ਹੋ ਇਮਦਾਦ। ਤੇ ਦੂਸਰੀ ਗੱਲ ਇਹ ਹੈ ਕਿ ਇੱਕ ਬੰਦਾ ਕਿਸੇ ਐਨਜੀਓ ਨੂੰ ਕਿਸੇ ਰਫਾਈ ਅਦਾਰੇ ਨੂੰ
ਕਰੋੜਾਂ ਰੁਪਏ ਦੀ ਉਹ ਦੇ ਰਿਹਾ ਤੇ ਉਹਦੀ ਵੀ ਟੈਕਸ ਰਿਕਾਰਡ ਕਢਾਓ ਨਾ ਕਿ ਵੀ ਤੂੰ ਇਹ ਪੈਸਾ ਜਿਹੜਾ ਕਮਾਇਆ ਹੈ ਤੇ ਕਿੰਨੇ ਟੈਕਸ ਦੇ ਰਿਹਾ ਸੀ ਤੂੰ ਪਹਿਲੇ, ਉਹਦਾ ਪੂਰਾ ਚੈੱਕ ਕਰੋ ਕਿ ਇਹ ਬੰਦੇ ਜਿਹੜੇ ਡਾਇਰੈਕਟਰ ਬਣ ਕੇ ਬੈਠੇ ਨੇ, ਹਰ ਬੰਦੇ ਨੇ ਜੀ ਵਕਫ ਬਣਾ ਦਿੱਤੀ ਹੈ ਇਹ ਚੀਜ਼ਾਂ, ਤੇ ਇਹਦੇ ਤੇ ਪੂਰਾ ਪ੍ਰੋਪਰਲੀ ਗੌਰ ਹੋਣਾ ਚਾਹੀਦਾ। ਤੇ ਚੋਈ ਸਾਹਿਬ ਹੁਣ ਜਿਹੜਾ ਆਲਮੀ ਬਰਾਦਰੀ ਦਾ ਕਿਰਦਾਰ ਹੈ ਅਫਗਾਨਿਸਤਾਨ ਦੇ ਉੱਤੇ, ਚੀਨ ਨੇ ਵੀ ਕਿਹਾ, ਬਲਕਿ ਉੱਥੇ ਜਿਹੜਾ ਤਰਜਮਾਨ ਚੀਨੀ ਵਜ਼ਾਰਤ ਖਾਰਜਾ ਉਹਨਾਂ ਨੇ ਕਿਹਾ ਹੈ ਕਿ ਆਪਣੇ ਸਫਾਰਤੀ ਜ਼ਰਾਇਆ ਨਾਲ ਚੀਨ ਸਾਲਸੀ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ, ਇਸ ਮਾਮਲੇ ਦੇ ਵਿੱਚ। ਤੇ ਆਲਮੀ ਬਰਾਦਰੀ ਦੇ ਕਿਰਦਾਰ ਨੂੰ, ਖਾਸ ਤੌਰ ਸਾਡੇ ਹਮਸਾਇਆ ਮੁਲਕ ਜਿਹੜੇ ਨੇ ਉਹਨਾਂ ਦੇ ਤੁਸੀਂ ਕਿਰਦਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਆਲਮੀ ਬਰਾਦਰੀ ਦੇ ਹਵਾਲੇ ਦੇ ਨਾਲ ਦੁਨੀਆ ਦੇ ਵਿੱਚ ਪਹਿਲੇ ਵੀ ਮੈਂ ਗੱਲ ਕੀਤੀ ਹੈ ਕਿ ਸਵਾਏ ਇੰਡੀਆ ਤੋਂ ਅਗਰ ਅਸੀਂ ਦੇਖਦੇ, ਕਿਉਂਕਿ ਇੰਡੀਆ ਉੱਥੇ ਇਨਵੈਸਟ ਕਰ ਰਿਹਾ ਮੁxtਲਿਫ ਤਰੀਕੇ ਦੇ ਨਾਲ, ਬਾਕੀ ਵੀ ਦੁਨੀਆ ਕਰ ਰਹੀ ਹੈ, ਉੱਥੇ ਬਹੁਤ ਵੱਡੀ ਇਨਵੈਸਟਮੈਂਟ ਕਰ ਰਹੀ ਹੈ, ਤੇ ਲੇਕਿਨ ਇੰਡੀਆ ਦੀ ਇਨਵੈਸਟਮੈਂਟ ਦਾ ਫਰਕ ਹੈਗਾ ਕਿ ਉਹ ਉਹਨਾਂ ਨਾਲ ਸਟ੍ਰੈਟੇਜਿਕਲੀ ਵੀ ਇਨਾਈਡ ਹੈਗਾ। ਹੁਣ ਚੀਨ ਅਗਰ ਕੋਈ ਰੋਲ ਪਲੇ ਕਰਦਾ, ਚੀਨ ਕਦੇ ਵੀ ਤਾਲਿਬਾਨ ਨੂੰ ਸਪੋਰਟ ਨਹੀਂ ਕਰੇਗਾ। ਰੂਸ ਕਰਦਾ, ਰੂਸ ਕਦੇ ਵੀ ਤਾਲਿਬਾਨ ਨੂੰ ਸਪੋਰਟ ਨਹੀਂ ਕਰੇਗਾ, ਠੀਕ ਹੈ। ਦੂਸਰੀ ਗੱਲ ਹੈਗੀ ਕਿ ਪਾਕਿਸਤਾਨ ਅਗਰ ਕੋਈ ਆ ਕੇ ਕੋਈ ਇਹ ਕਹਿੰਦਾ ਤੇ ਉਹ ਉਹਨਾਂ ਦੀ ਜ਼ਮਾਨਤ ਦੇਵੇ, ਉਹਨਾਂ ਦੀ ਜ਼ਮਾਨਤ ਲੈਣੀ ਚਾਹੀਦੀ ਹੈ। ਪਹਿਲੇ ਮੁਜ਼ਾਕਰਾਤ ਚ ਪਾਕਿਸਤਾਨ ਜ਼ਮਾਨਤ ਹੀ ਮੰਗ ਰਿਹਾ ਸੀ ਨਾ, ਤੇ ਨਹੀਂ ਸੀ ਦਿੰਦੇ, ਉਹਨਾਂ ਦੀ ਜ਼ਮਾਨਤ ਦੇ ਦੇਣ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਉਹ 10 ਅਰਬ ਮੰਗ ਰਹੇ ਸਨ ਲੇਕਿਨ ਜ਼ਮਾਨਤ ਨਹੀਂ ਸੀ ਦੇ ਰਹੇ। ਉਹ ਪੈਸੇ ਮੰਗ ਕੇ ਤੇ ਬਾਅਦ ਵਿੱਚੋਂ ਫੇਰ ਉਹ ਕਹਿਣਗੇ ਜੀ ਇਹ ਜਿਵੇਂ ਇੱਥੋਂ ਮਹਾਜਰ ਜਾਂਦੇ, ਅਫਗਾਨ ਮਹਾਜਰੀਨ ਜਾਂਦੇ ਸਨ, ਕਾਰਡ ਲੈ ਕੇ ਪੈਸੇ ਲੈ ਕੇ ਤੇ ਚਲੇ ਜਾਂਦੇ ਸਨ, ਖੋਸਤ 'ਚ ਬਹਿੰਦੇ ਸਨ, ਜਲਾਲਾਬਾਦ ਬਹਿੰਦੇ ਸਨ, ਪੈਸੇ ਜਦੋਂ ਖਤਮ ਹੋ ਜਾਂਦੇ ਫਿਰ ਵਾਪਸ ਆ ਜਾਂਦੇ ਸਨ, ਫਿਰ ਕਹਿੰਦੇ ਹਮਕੋ ਪੈਸਾ ਦੇ ਦਿਓ। ਤੇ ਇਸ ਤਰ੍ਹਾਂ ਤੁਹਾਨੂੰ ਇਹਨਾਂ ਨੂੰ ਪੈਸੇ ਤੇ ਬਿਲਕੁਲ ਹੀ ਨਹੀਂ ਦੇਣੀ ਚਾਹੀਦੀ ਤਾਂ ਕਿ ਇਹਨਾਂ ਨੂੰ ਕੰਮ ਕਰਨ ਦੀ ਆਦਤ ਪਵੇ, ਮਿਹਨਤ ਕਰਨ ਦੀ ਆਦਤ ਪਵੇ। ਤੇ ਇਹ ਤੇ ਤਰੀਕਾਕਾਰ ਕੋਈ ਨਹੀਂ ਹੈਗਾ ਕਿ ਇਹਨਾਂ ਨੂੰ ਪੈਸੇ ਦਿੱਤੇ ਜਾਣ। ਆਲਮੀ ਤਾਕਤਾਂ ਅਗਰ ਇਹਦੇ ਅੰਦਰ ਆਉਂਦੀਆਂ ਨੇ, ਉਹਨਾਂ ਨੂੰ ਤਾਲਿਬਾਨ ਅਗਰ ਉਹਨਾਂ ਨੇ ਆਪਣੇ ਰੂਲ ਨੂੰ ਲੀਗਲ ਕਰਨਾ ਹੈ ਤੇ ਜਿਹੜਾ ਉਹਨਾਂ ਨੇ ਦੋਹਾ ਮੁਆਹਦਾ ਕੀਤਾ ਹੈ ਉਹਦੇ ਉੱਤੇ ਉਹ ਅਮਲ ਕਰਨ, ਠੀਕ, ਉੱਥੇ ਇਲੈਕਸ਼ਨ ਕਰਾਉਣ ਇੰਟਰਨੈਸ਼ਨਲ ਨਿਗਰਾਨੀ ਦੇ ਵਿੱਚ, ਤੇ ਆਵਾਮ ਦੀ ਰਿਪਰੈਜ਼ੈਂਟੇਟਿਵ ਕੋਈ ਵੀ ਜਿਹੜੀ ਗਵਰਨਮੈਂਟ ਆਣੀ ਉਹਨੂੰ ਇਕਤਦਾਰ ਸੌਂਪ ਦੇਣ, ਆਪ ਬਤੌਰ ਸਿਆਸੀ ਪਾਰਟੀ ਹਿੱਸਾ ਲੈਣ। ਅਗਰ ਉਹਨਾਂ ਨੂੰ ਆਵਾਮ ਉੱਥੋਂ ਦੀ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹ ਬਣਾਉਂਦੇ ਨੇ ਆਪਣਾ, ਤੇ ਕਿਸੇ ਨੂੰ ਕੀ ਇਤਰਾਜ਼ ਹੈ, ਉਹ ਕਰਨ ਔਰ ਆਪਣੇ ਮੁਲਕ ਦੇ ਤਰੀਕੇ ਦੇ ਨਾਲ ਕਰਨ, ਟੈਰਰਿਜ਼ਮ ਤੋਂ ਤਾਇਬ ਹੋਣ, ਆਪਣੇ ਮੁਲਕ ਦੇ ਅੰਦਰ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਖਾਤਮਾ ਕਰਨ, ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਾਕਿਸਤਾਨ ਦੇ ਹਵਾਲੇ ਕਰੇ ਜਿਹੜੇ ਮਤਲੂਬ ਨੇ। ਸਭ ਇੱਕ ਤਸ਼ਵੀਸ਼ ਬੜੀ ਪਾਈ ਜਾ ਰਹੀ ਜਿਹੜੀ ਸੋਸ਼ਲ ਮੀਡੀਆ ਤੇ ਵੀ ਲੋਕ ਕਮੈਂਟਸ ਵੀ ਪੁੱਛ ਰਹੇ ਨੇ, ਕਰ ਰਹੇ ਨੇ, ਉਹ ਇਹ ਵੇ ਕਿ ਜਿਹੜਾ ਅਫਗਾਨਿਸਤਾਨ ਤਰਫੋਂ ਪਹਿਲੇ ਵੀ ਮਤਲਬ ਸਾਡੇ ਇੱਥੇ ਫੈਡਰਲ ਤੱਕ ਤਾਂ ਪਹੁੰਚ ਗਏ ਸਨ, ਤੇ ਉਹ ਜਿਹੜੇ ਖੁਦਕਸ਼ ਬੰਬਾਰ ਨੇ, ਖੁਦਕਸ਼ ਹਮਲੇ ਜਿਹੜੇ ਹੁੰਦੇ ਨੇ, ਠੀਕ ਹੈ, ਹੁਣ ਇਹ ਇੱਕ ਬੜੀ ਤਸ਼ਵੀਸ਼ ਪਾਈ ਜਾ ਰਹੀ ਹੈ ਕਿ ਕਿਆ ਹਮਲੇ ਕਿਤੇ ਖੁਦਾ ਨਾ ਖਾਸਤਾ ਕੁਵਤ ਦੇ ਨਜ਼ਰ ਤੇ ਨਹੀਂ ਆ ਰਿਹਾ? ਦੇਖੋ, ਉਹ ਇਸ ਤਰ੍ਹਾਂ ਦੀ ਵਾਰ ਦੇ ਤੇ ਉਹਨਾਂ ਨੂੰ ਕਹਿੰਦੇ ਨਾ ਕਿ ਉਹਨਾਂ ਤੇ ਮਾਹਿਰ ਰਹੇ। ਇਹਦੇ ਅੰਦਰ ਇੱਕ ਜਿਹੜੀ ਗੱਲ ਮੈਂ ਅੱਗੇ ਵੀ ਕਰ ਚੁੱਕਿਆ ਹਾਂ ਕਿ ਅਸੀਂ ਤੇ ਪੈਦਾ ਹੀ ਟੈਰਰਿਸਟਾਂ ਨਾਲ ਲੜਦੇ ਹੋਏ ਹਾਂ। ਖੁਦਕੁਸ਼ ਬੰਬਾਰ ਆਣਾ, ਇਹਦੇ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਨਹੀਂ ਆ ਸਕਦੇ। ਉਹਦੇ ਕਰ ਯਾਰ ਛੁਪ ਕੇ ਕੋਈ ਵੀ ਦੁਸ਼ਮਣ ਵਾਰ ਕਰਦਾ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੁਸ਼ਮਣ ਨਹੀਂ ਕਰੇਗਾ। ਛੁਪ ਕੇ ਜਿਹੜਾ ਛੁਪਿਆ ਹੈ ਉਹਦਾ ਮਤਲਬ ਹੈ ਕਿ ਸਾਨੂੰ ਨਹੀਂ ਪਤਾ। ਸਾਡੇ ਇੰਟੈਲੀਜੈਂਸ ਅਦਾਰੇ ਕੋਸ਼ਿਸ਼ ਪੂਰੀ ਕਰ ਰਹੇ ਨੇ, ਲੇਕਿਨ ਇਹਦੇ ਨਾਲ ਸਾਡੀ ਆਵਾਮ ਨੂੰ, ਜਿਹੜੀ ਅਸੀਂ ਅੱਗੇ ਗੱਲ ਕੀਤੀ ਹੈ, ਜਿਹੜਾ ਸਾਡਾ ਸਿਵਲ ਸੁਸਾਇਟੀ ਹੈ, ਸਿਵਲ ਸਟਰਕਚਰ ਹੈਗਾ, ਅਹਲੇ ਇਲਮ ਨੇ ਔਰ ਸਿਆਸੀ ਕਿਆਦਤ ਹੈ, ਇਹਨਾਂ ਨੂੰ ਰਿਜ਼ੋਲਵ ਦਿਖਾਉਣਾ ਚਾਹੀਦਾ। ਇਹਨਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਕਿ ਅਸੀਂ ਇੰਤਹਾ ਪਸੰਦੀ ਔਰ ਦਹਿਸ਼ਤਗਰਦਾਂ ਦੇ ਨਾਲ ਨਹੀਂ। ਅਗਰ ਹਰ ਬੰਦਾ ਵਿਜੀਲੈਂਟ ਹੋਵੇ ਤੇ ਉਹ ਇਸ ਤਰ੍ਹਾਂ ਦੇ ਦਹਿਸ਼ਤਗਰਦ ਜਿਹੜੇ ਨੇ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਉਹ ਆਪਣੇ ਕਾਰਨਾਮਾ ਅਦਾ ਕਰਨ ਤੋਂ ਪਹਿਲੇ ਗ੍ਰਿਫਤਾਰ ਹੋ ਸਕਦੇ ਨੇ। ਇਹਦੇ ਅੰਦਰ ਇੱਕ ਲੋਕਾਂ ਦੀ ਜ਼ਿਹਨ ਸਾਜ਼ੀ ਵੀ ਜ਼ਰੂਰਤ ਹੈ। ਤੁਹਾਡੀ ਸਾਡੀ ਵੀ ਇਹ ਫਰਜ਼ ਬਣਦਾ ਹੈ ਕਿ ਸਾਡੇ ਬੱਚੇ ਇੱਥੇ ਨੇ, ਅਸੀਂ ਇੱਥੇ ਰਹਿੰਦੇ ਹਾਂ, ਅਸੀਂ ਇਸ ਮੁਲਕ ਨੂੰ ਅਗਰ ਇਸ ਮੁਲਕ ਦੀ ਅਮਨ ਓ ਅਮਾਨ ਖਰਾਬ ਹੁੰਦਾ ਤਾਂ ਸਾਨੂੰ ਤਕਲੀਫ ਹੋਏਗੀ। ਜਿਹੜੀ ਉੱਤੇ ਅਸ਼ਰਾਫੀਆ ਹੈ, ਉਹ ਕਿਸੇ ਕਿਸਮ ਦੀ ਵੀ ਅਸ਼ਰਾਫੀਆ, ਉਹਨਾਂ ਨੂੰ ਕੋਈ ਨਹੀਂ, ਕੁਛ ਨਹੀਂ ਹੋਣਾ। ਉਹਨਾਂ ਕੋਲ ਤਾਂ ਬਲੂ ਪਾਸਪੋਰਟ ਨੇ, ਉਹ ਤਾਂ ਨਿਕਲ ਜਾਣਗੇ, ਸਾਰੇ ਨਿਕਲ ਜਾਣਗੇ, ਤੇ ਅਸੀਂ ਕਿੱਥੇ ਜਾਵਾਂਗੇ? ਤੁਸੀਂ ਕਾਬਲ ਦੀ ਸ਼ਕਲ ਦੇਖੀ ਨਹੀਂ ਸੀ ਜਦੋਂ ਜਹਾਜ਼ ਦੇ ਵਿੱਚ ਬੈਠੇ ਸਨ ਤੇ ਜਹਾਜ਼ਾਂ ਤੋਂ ਡਿੱਗ ਡਿੱਗ ਕੇ ਮਰ ਰਹੇ ਸਨ ਲੋਕ। ਦੇਖਿਆ ਜਾਏ ਤਾਂ ਕਿਉਂ ਜਾ ਰਹੇ ਸਨ? ਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਲਾਅ ਆਰਡਰ ਕੋਈ ਨਹੀਂ। ਸਾਨੂੰ ਦਹਿਸ਼ਤਗਰਦਾਂ ਦੇ ਖਿਲਾਫ ਇੱਕ ਪੂਰਾ, ਖਾਸ ਤੌਰ ਤੇ PTI, ਜਮਾਤ ਇਸਲਾਮੀ, JUI, ANP, ਪੀਪਲਸ ਪਾਰਟੀ ਦਾ ਤੇ ਚਲੋ ਫਿਰ ਵੀ ਕਲੀਅਰ ਹੈ, MQM ਵੀ ਕਲੀਅਰ ਹੈ। MQM ਦਾ ਵੀ ਇੱਕ ਰੋਲ ਦਹਿਸ਼ਤਗਰਦੀ ਦੇ ਖਿਲਾਫ ਰਿਹਾ, ਇਹਦੇ 'ਚ ਕੋਈ ਸ਼ੁਬਾ ਨਹੀਂ। ਵੈਸੇ ਦਹਿਸ਼ਤਗਰਦੀ ਦੀ ਹਮਾਇਤ ਵਿੱਚ ਕੋਈ ਵੀ ਨਹੀਂ ਕਰ ਰਿਹਾ, ਲੇਕਿਨ ਜਿਹੜਾ ਢਿਲਮਿਲ ਕਿਸਮ ਦਾ ਹੁੰਦਾ ਨਾ, ਤਜ਼ੀਆ ਯੂੰ ਥਾ ਔਰ ਐਸੇ ਥਾ, ਅਗਰ ਮਗਰ ਥਾ, ਉਹਦੇ 'ਚ ਫਿਰ ਨਾ ਥੋੜਾ ਜਿਹਾ ਗੜਬੜ ਹੋ ਜਾਂਦੀ। ਇੱਕ ਫਿਰਮ ਰਿਜ਼ੋਲਵ ਜਿਹੜਾ ਹੈ ਨਾ, ਤੇ ਫਿਰ ਉਹ ਆਵਾਮ ਵੱਲੋਂ ਵੀ ਹੋਣਾ ਚਾਹੀਦਾ। ਮੁਸਲਿਮ ਲੀਗ ਨੂਨ ਜਿਹੜੀਆਂ, ਖਾਸ ਤੌਰ ਤੇ ਮੈਂ ਉਹਨਾਂ ਨੂੰ ਕਹਿਣਾ, ਜਿਹੜੀਆਂ ਦਾਏਂ ਬਾਜ਼ੂ ਦੀਆਂ ਸਿਆਸੀ ਜਮਾਤਾਂ ਨੇ,
ਦਾएं ਬਾਜ਼ੂ ਦੇ ਜੋ ਸ਼ਾਇਰ ਅਦੀਬ ਨੇ ਉਹਨਾਂ ਨੇ ਇਸ ਮੁਲਕ ਦੇ ਕੋਲੋਂ ਬਹੁਤ ਫਾਇਦੇ ਲਏ ਨੇ। ਇਸ ਮੁਲਕ ਨੇ ਉਹਨਾਂ ਨੂੰ ਰਿਸਪੈਕਟ ਦਵਾਈ ਹੈ, ਇਸ ਮੁਲਕ ਨੇ ਉਹਨਾਂ ਨੂੰ ਖੁਸ਼ਹਾਲੀ ਦਿੱਤੀ ਹੈ, ਇਸ ਮੁਲਕ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਿਹੜਾ ਕਿ ਉਹ ਤਸੱਵਰ ਵੀ ਨਹੀਂ ਸੀ ਕਰ ਸਕਦੇ। ਸਹੀ। ਤੇ ਲਿਹਾਜ਼ਾ ਉਹ ਦਹਿਸ਼ਤਗਰਦੀ ਦੇ ਖਿਲਾਫ ਉਹ ਖੜੇ ਹੋਣ, ਸਾਡੀ ਫੋਰਸਿਸ ਤੇ ਖੜੇ ਨੇ। ਤੇ ਮੇਰਾ ਨਹੀਂ ਖਿਆਲ ਕਿ ਅਸੀਂ ਇਹਦੇ ਤੇ ਕਾਬੂ ਨਹੀਂ ਪਾ ਸਕਦੇ, ਬੜੇ ਆਰਾਮ ਨਾਲ ਕਾਬੂ ਪਾ ਲਾਂਗੇ। ਕਿਉਂਕਿ ਅਗਰ ਅਸੀਂ ਖੁਦ ਤਕਸੀਮ ਰਵਾਂਗੇ, ਸਾਡੇ ਅੰਦਰ ਨਜ਼ਰਿਆਤੀ ਖਲਫਸ਼ਾਰ ਪੈਦਾ ਕੀਤਾ ਜਾਂਦਾ ਰਹੇਗਾ। ਕੁਝ ਲੋਕ ਗਲੋਰੀਫਿਕੇਸ਼ਨ ਕਰਦੇ ਨੇ ਟੈਰਰਿਜ਼ਮ ਦੀ, ਮਜ਼ਹਬ ਦੇ ਨਾਂ ਤੇ ਕਰਦੇ ਨੇ, ਐਥਨਿਸਿਟੀ ਦੇ ਨਾਮ ਤੇ ਕਰਦੇ ਨੇ, ਲਿੰਗੁਇਸਟਿਕ ਪ੍ਰੋਬਲਮ ਦੇ ਨਾਂ ਤੇ ਕਰਦੇ ਨੇ। ਇਹਦੇ ਤੇ ਨਾਂ ਦੇ ਉੱਤੇ ਅਗਰ ਤੁਸੀਂ, ਸਾਨੂੰ ਇਹਨਾਂ ਤੋਂ ਪਰੇ ਹੋਣਾ ਚਾਹੀਦਾ। ਸਾਡਾ ਇੱਕੋ ਹੀ ਪ੍ਰਿੰਸੀਪਲ ਹੋਣਾ ਚਾਹੀਦਾ ਮੁਲਕ ਦੀ ਬਾਉਂਡਰੀ, ਔਰ ਅਸੀਂ, ਸਾਡਾ ਮਿਡਲ ਕਲਾਸ ਨਾਲ ਤਾਲੁਕ ਹੈ। ਮਿਡਲ ਕਲਾਸ ਚਾਹੇ ਕਰਾਚੀ 'ਚ ਬਸ ਰਹੀ ਹੈ, ਸਿੰਧ 'ਚ ਬਸ ਰਹੀ ਹੈ, ਲਾਹੌਰ 'ਚ ਬਸ ਰਹੀ ਹੈ, ਉਹ ਸਾਰਿਆਂ ਦਾ ਮਫਾਦ ਇੱਕ ਹੈਗਾ। ਔਰ ਉਹ ਮਫਾਦ ਹੈਗਾ ਕਿ ਅਸੀਂ ਟੈਰਰਿਜ਼ਮ ਔਰ ਇੰਤਹਾ ਪਸੰਦੀ ਦੇ ਨਾਲ ਸਾਡਾ ਕੋਈ ਤਾਲੁਕ ਵਾਸਤਾ ਨਹੀਂ। ਠੀਕ ਹੈ। ਔਰ ਮੁਲਕ ਦੀ ਸਾਲਮੀਅਤ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਹੈ।